ਤੇ ਅਗਲੀ ਗੱਲ ਕਰੀਏ ਗੈਂਗਸਟਰ ਦੀ ਪਤਨੀ ਕਹਿ ਕੇ ਕਹਿੰਦੇ ਅਕਾਲੀ ਉਮੀਦਵਾਰ ਦੀ ਧੀ ਕਰ ਲਈ ਇਹਨਾਂ ਨੇ ਗ੍ਰਿਫਤਾਰ ਜੀ। ਪ੍ਰਵੀਨ ਜੀ, ਤਰਨਤਾਰਨ ਜਿਮਨੀ ਚੋਣ ਜਿੱਤਣ ਤੋਂ ਬਾਅਦ ਵੀ ਸ਼ਾਇਦ ਸਰਕਾਰ ਉੱਥੇ ਕੁਝ ਹਾਰਿਆ ਹੋਇਆ ਮਹਿਸੂਸ ਕਰ ਰਹੀ ਹੈ। ਮੈਨੂੰ ਲੱਗਦਾ ਸਰਕਾਰ ਨੂੰ ਇਹ ਲੱਗਦਾ ਕਿ ਉਹ ਗੱਲ ਨਹੀਂ ਬਣੀ ਜੋ ਅਸੀਂ ਸੋਚੀ ਸੀ। ਨਹੀਂ ਤਾਂ ਅਕਸਰ ਹੁੰਦਾ ਹੈ ਕਿ ਨਤੀਜੇ ਆ ਗਏ, ਤੁਸੀਂ ਜਿੱਤ ਗਏ ਤੇ ਜਿੱਤ ਦੇ ਧੂੜ ਦੇ ਵਿੱਚ ਸਾਰਾ ਕੁਝ ਅਗਾਂਹ ਉੱਡ ਜਾਂਦਾ ਕਿ ਠੀਕ ਹੈ ਛੱਡੋ, ਬਸ ਚੋਣ ਲੜਨ ਤੱਕ ਸੀ ਮਸਲਾ। ਪਰ ਤੁਸੀਂ ਅਜੇ ਤੱਕ ਜੇ ਖੁੰਦਕ ਪਾਲੀ ਬੈਠੇ ਹੋ, ਅਜੇ ਤੱਕ ਜੇ ਟਸਲ ਪਾਲੀ ਬੈਠੇ ਹੋ, ਅਜੇ ਤੱਕ ਜੇ ਟਕਰਾਅ ਪਾਲੀ ਬੈਠੇ ਹੋ, ਤਾਂ ਇਹਦੇ ਮਾਇਨੇ ਜੀ। ਮਤਲਬ ਇੱਕ ਤਾਂ ਲਗਾਤਾਰ ਪੰਜਾਬ ਦੇ ਵਿੱਚ ਪੁਲਿਸ ਦੀ ਜਿਸ ਤਰ੍ਹਾਂ ਦੀ ਵਰਤੋਂ ਹੈ ਉਹ ਵੱਡਾ ਸਵਾਲ ਹੈ। ਦੇਖੋ, ਪੱਤਰਕਾਰ ਮੰਡੀ 'ਚ ਕਵਰ ਕਰਨ ਜਾਂਦਾ ਹੈ ਤਾਂ ਉਹਨੂੰ ਆੜਤੀਏ ਪੈ ਨਿਕਲਦੇ ਨੇ ਸਰਕਾਰੀ, ਹੈ ਨਾ, ਜਿਹਨਾਂ ਦੀ ਸਰਕਾਰੀ ਪਹੁੰਚ ਅਪਰੋਚ ਹੈ, ਤੇ ਪੁਲਿਸ ਕਾਰਵਾਈ ਤੱਕ ਨਹੀਂ ਕਰਨ ਨੂੰ ਆਉਂਦੀ। ਕੱਲ ਮੁਲਾਜ਼ਮ ਪੰਜਾਬ ਰੋਡਵੇਜ਼ PRTC ਪਨ ਬੱਸ ਵਾਲੇ, ਉਹ ਜਿਹੜੇ ਮਤਲਬ ਕਿ ਹੈ ਨਾ ਬੱਸਾਂ ਨੂੰ ਜਿਹੜੇ ਉਹ ਕਰਦੇ ਆ ਨਾ ਕਿਲੋਮੀਟਰ ਸਕੀਮ ਦੇ ਤਹਿਤ ਉਹਦੇ ਟੈਂਡਰ ਖੋਲਣ ਲਈ, ਉਹ ਧੱਕਾ ਕਰ ਰਹੇ ਨੇ ਤੇ ਉਹਦੇ ਤੇ ਮੁਲਾਜ਼ਮ ਹੜਤਾਲ ਤੇ, ਤਾਂ ਉਹਨਾਂ ਨੂੰ ਕਵਰ ਕਰਦੇ ਆ। ਸੰਗਰੂਰ 'ਚ ਪੱਤਰਕਾਰਾਂ ਨੂੰ ਪੈ ਨਿਕਲੀ ਪੁਲਿਸ, ਹੈ ਨਾ। ਸੋ ਪੁਲਿਸ ਕਿਤੇ ਐਨਕਾਊਂਟਰ, ਕਿਤੇ ਗੋਲੀਬਾਰੀ, ਕਿਤੇ ਕੁਛ, ਮੁਲਾਜ਼ਮਾਂ ਤੇ ਸਾਰਿਆਂ ਤੇ ਵਧੀਕੀ। ਇਹ ਕਿਹਦੇ ਹੁਕਮਾਂ ਤੇ ਹੁੰਦਾ? ਸਹੀ ਹੈ। ਤੇ ਤਰਨਤਾਰਨ ਜਿਮਨੀ ਚੋਣ ਉਹਦੀ ਵੱਡੀ ਉਦਾਹਰਨ ਨਿਕਲ ਕੇ ਆਈ ਸੀ ਕਿ ਤੁਹਾਨੂੰ ਇੱਕ ਜਿਮਨੀ ਚੋਣ ਲਈ SSP ਸਸਪੈਂਡ ਕਰਨਾ ਪੈ ਜਾਵੇ, 2 DSP ਸਸਪੈਂਡ ਕਰਨੇ ਪੈ ਜਾਣ, DGP ਚੋਣ ਕਮਿਸ਼ਨ ਤਲਬ ਕਰ ਲਵੇ। ਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦਾ ਕਿਹਾ ਹੀ ਸੀਗਾ ਕਿ ਵੀ ਵਧਾਈ ਤਾਂ ਪੁਲਿਸ ਨੂੰ ਆ, ਪੁਲਿਸ ਦਾ ਉਮੀਦਵਾਰ ਜਿੱਤਿਆ, ਕਿਉਂਕਿ 9 ਪਰਚੀਆਂ ਦਾ ਮਾਮਲਾ ਆਇਆ ਸੀ ਉੱਥੇ। ਸਹੀ ਕਿ ਸਰਪੰਚਾਂ ਤੇ ਪੰਚਾਂ ਤੇ ਇਹਨਾਂ ਦੇ MCA ਤੇ ਅਕਾਲੀ ਪੱਖੀ ਲੋਕਾਂ ਦੇ ਉੱਤੇ ਪਰਚੇ ਕੀਤੇ। ਇਹਦਾ ਮਤਲਬ ਜਾਂ ਤਾਂ ਇਹ ਹੈ ਕਿ ਸਰਕਾਰ ਇਹ ਮੰਨ ਕੇ ਚੱਲ ਰਹੀ ਹੈ ਕਿ 2027 ਚ ਅਕਾਲੀ ਦਲ ਸਾਨੂੰ ਟੱਕਰ ਦੇ ਸਕਦਾ, ਜਾਂ ਉਹਨਾਂ ਨੂੰ ਇਹ ਲੱਗਦਾ ਕਿ ਤਰਨਤਾਰਨ ਦੇ ਵਿੱਚ ਅਕਾਲੀ ਦਲ ਨੇ ਜਿਵੇਂ ਟੱਕਰ ਦੇਣ ਦੀ ਕੋਸ਼ਿਸ਼ ਕੀਤੀ ਆ, ਉਹਦੇ ਵਿੱਚ ਉਹਨਾਂ ਨੂੰ ਡਰ ਲੱਗਿਆ ਤੇ ਇਸ ਲਈ ਕਾਰਵਾਈ ਹੈ। ਡਰ ਤੋਂ ਬਿਨਾਂ ਤਾਂ ਕਾਰਵਾਈ ਹੈ ਨਹੀਂ, ਇਹ ਡਰ ਚੋਂ ਹੈ। ਜਦੋਂ ਤੁਹਾਨੂੰ ਸਾਹਮਣੇ ਤੋਂ ਕੋਈ ਟੱਕਰਦਾ ਫਿਰ ਤੁਹਾਨੂੰ ਡਰ ਲੱਗਦਾ, ਫਿਰ ਉਹਦੇ ਤੁਸੀਂ ਆਪਣੀ ਤਾਕਤ ਦੀ, ਸ਼ਕਤੀ ਦੀ ਵਰਤੋਂ ਕਰਦੇ ਹੋ। ਤੇ ਉਹ 9 FIR ਦੇ ਵਿੱਚ ਜਿਹੜੀ ਬੀਬੀ ਉਮੀਦਵਾਰ ਸੀ ਸ਼੍ਰੋਮਣੀ ਅਕਾਲੀ ਦਲ ਦੀ, ਉਸ ਦੇ ਜਵਾਈ ਦੇ ਹਵਾਲੇ ਨਾਲ ਇਹ ਰੌਲਾ ਖੂਬ ਪੈਂਦਾ ਜੀ ਕਿ ਉਹਨੇ ਡਰਾਤੇ ਜੀ, ਉਹਨੇ ਧਮਕਾਤੇ ਜੀ ਵੋਟਰਾਂ ਨੂੰ, ਤਾਂ ਉਹਨੇ ਕਹਿ ਕੇ ਵੋਟਾਂ ਪਾਉਂਦੇ ਜੀ, ਸੱਤਾਧਾਰੀ ਧਿਰ ਦਾ ਰੌਲਾ ਵੀ ਪਾਉਂਦੀ ਹੈ ਤੇ ਇਲਾਕੇ 'ਚ ਚਰਚਾ ਵੀ ਹੈ ਕਿ ਉਹਦੀ ਇਹੋ ਜਿਹੀ ਪਹੁੰਚ ਅਪਰੋਚ ਹੈਗੀ ਆ ਵੀ, ਹੈ ਨਾ। ਸਵਾਲ ਇਹ ਹੈ ਕਿ ਜੇਕਰ ਉਹ ਕੋਈ ਗੈਰ ਕਾਨੂੰਨੀ ਗਤੀਵਿਧੀਆਂ ਕਰਦਾ ਤਾਂ ਲਿਆਓ ਉਹਨੂੰ ਬਾਹਰਲੇ ਦੇਸ਼ੋਂ ਚੱਕ ਲਿਆਓ। ਸਹੀ ਹੈ, ਬਿਲਕੁਲ। ਪਰ ਉਹਦੀ ਪਤਨੀ ਤੇ ਅਕਾਲੀ ਉਮੀਦਵਾਰ ਦੀ ਬੇਟੀ ਜੀ, ਉਸ ਨੇ ਚੋਣ ਇੰਜ ਲੜੀ ਕਿ ਜਿਵੇਂ ਉਹ ਆਪ ਉਮੀਦਵਾਰ ਹੋ। ਕੰਚਨਪ੍ਰੀਤ ਕੌਰ ਅਕਾਲੀ ਉਮੀਦਵਾਰ ਬੀਬੀ ਨਾਲੋਂ ਵੀ ਵੱਧ ਉੱਥੇ ਇਲਾਕੇ 'ਚ ਚਰਚਾ 'ਚ ਰਹੀ ਜੀ। ਤੇ ਉਸ ਚਰਚਾ ਦੇ ਡਰ ਚੋਂ ਜਾਂ 2027 ਚੋਂ ਉਮੀਦਵਾਰ ਹੋ ਸਕਦੀ ਹੈ ਅਕਾਲੀ ਦਲ ਦਾ, ਇਹ ਪਹਿਲੂ ਜਦੋਂ ਉੱਭਰਨ ਲੱਗਿਆ, ਜਾਂ ਉਸ ਦੀ ਤਕਰੀਰ ਦੀ ਕੋਈ ਕਾਟ ਨਹੀਂ ਤੁਹਾਨੂੰ ਮਿਲੀ, ਕੀ ਕਾਰਨ ਬਣਿਆ ਕਿ ਉਹਦੇ ਉੱਤੇ ਹੀ ਸਿੱਧੇ 4 ਪਰਚੇ ਦਰਜ ਹੋਏ। ਸਹੀ ਹੈ, ਬਿਲਕੁਲ। ਚਲੋ, ਅਦਾਲਤੀ ਪ੍ਰਕਿਰਿਆ ਦੇ ਤਹਿਤ ਉਹਨੂੰ ਜ਼ਮਾਨਤ ਮਿਲ ਗਈ, ਜ਼ਮਾਨਤ ਮਿਲ ਗਈ, ਉਹਦਾ ਪਾਸਪੋਰਟ ਜਮ੍ਹਾਂ ਹੋ ਗਿਆ। ਪਰ ਇਹ ਹਵਾ ਪਿਛਲੇ ਕਿੰਨੇ ਦਿਨਾਂ ਦੀ ਚੋਣ ਨਤੀਜਿਆਂ ਤੋਂ ਬਾਅਦ ਦੀ ਉਡਾਈ ਹੋਈ ਸੀ ਕਿ ਜੀ ਉਹ ਤਾਂ ਬਾਇਆ ਨੇਪਾਲ ਭੱਜ ਗਈ ਜੀ, ਹੋਰ ਕਿਸੇ ਤਰੀਕੇ ਨਾਲ ਜੀ ਵਿਦੇਸ਼ ਭੱਜ ਗਈ ਵੀ। ਅਗਲੀ ਕਹਿੰਦੀ ਪਾਸਪੋਰਟ ਮੇਰਾ ਜ਼ਬਤ ਹੈ ਜੀ, ਮੈਂ ਹਲਕੇ ਦੇ ਵਿੱਚ ਹੈ, ਤੇ ਜੇ ਮੈਂ ਤੇ ਫਿਰ ਏਜੰਸੀਆਂ ਥੋੜੀਆਂ ਕਾਹਦੀਆਂ, ਤੁਹਾਨੂੰ ਇਹ ਨਹੀਂ ਪਤਾ ਮੈਂ ਉਰੇ ਆ ਕਿ ਬਾਹਰ। ਸਹੀ। ਚਲੋ, ਜਦੋਂ ਅਦਾਲਤੀ ਪ੍ਰਕਿਰਿਆ 'ਚ ਉਹਨੂੰ ਜ਼ਮਾਨਤ ਮਿਲੀ ਤੇ ਹੋ ਗਿਆ ਕਿ ਗ੍ਰਿਫਤਾਰੀ ਨਹੀਂ ਕੀਤੀ ਜਾ ਸਕਦੀ, ਉਹ ਥਾਣੇ ਪੇਸ਼ ਹੋਣ ਚਲੀ ਗਈ ਕਿ ਜਾਂਚ ਦਾ ਸ਼ਾਮਲ ਹੋਣਾ। ਸਹੀ ਹੈ। ਪਰਚੇ ਦਾ ਖੜੇ ਨੇ, ਉਹ ਜਾਂਚ ਜਦੋਂ ਸ਼ਾਮਲ ਹੋ ਜਾਂਦੀ, ਉਦੋਂ 4 ਘੰਟੇ ਪੁੱਛਗਿੱਛ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ। ਹੁਣ ਸਵਾਲ ਇਹ ਹੈ ਕਿ ਅਦਾਲਤ 'ਚ ਉਹਨੂੰ ਜ਼ਮਾਨਤ ਮਿਲੀ ਹੋਈ ਹੈ ਤੇ ਉਹਨੂੰ ਗ੍ਰਿਫਤਾਰੀ ਤੇ ਰੋਕ ਹੈ, ਫਿਰ ਗ੍ਰਿਫਤਾਰੀ ਕਾਹਦੀ? ਕਹਿੰਦੇ ਨੇ ਜੀ ਇੱਕ ਹੋਰ ਪਰਚਾ ਜੀ ਜਿਹੜਾ ਅਣਪਛਾਤਿਆਂ ਦੇ ਖਿਲਾਫ, ਉਹ 'ਚੋਂ ਇਹ ਪਛਾਣ ਲਈ ਅਸੀਂ। ਅੱਛਾ, ਵਾਹ। ਉਹਦੇ ਤਹਿਤ ਅਸੀਂ ਗ੍ਰਿਫਤਾਰ ਕਰ ਲਈ। ਤੇ ਅੱਗੇ ਵੀ ਇਹ ਕੋਈ ਨਵਾਂ ਵਰਤਾਰਾ ਨਹੀਂ ਹੈ। ਪੰਜਾਬ ਦੇ ਵਿੱਚ ਕਾਂਗਰਸੀਆਂ ਦੇ ਟਾਈਮ ਵੀ ਝੂਠੇ ਪਰਚਿਆਂ ਦੀ ਚਰਚਾ ਖੂਬ ਚੱਲੀ ਹੈ, ਅਕਾਲੀ BJP ਸਰਕਾਰ ਸਮੇਂ ਵੀ ਖੂਬ ਚੱਲੀ ਹੈ। ਝੂਠੇ ਪਰਚੇ ਪੈਂਦੇ ਆ ਜੀ, ਚੱਕ ਲਏ ਜਾਂਦੇ ਆ ਜੀ ਲੋਕ, ਇਹ ਸਾਰਾ ਕੁਝ ਹੁੰਦਾ ਹੈ। ਪਰ ਮਤਲਬ ਕਿ ਇਸ ਤਰ੍ਹਾਂ ਧੀਆਂ ਧਿਆਣੀਆਂ ਦੇ ਮਾਮਲੇ ਦੇ ਵਿੱਚ ਇੱਥੇ ਤੱਕ ਜਾਓਗੇ, ਇਹ ਕਦੇ ਸ਼ਾਇਦ ਕਿਸੇ ਨੇ ਇੰਝ ਨਾ ਸੋਚਿਆ ਹੋਵੇ। ਦੂਸਰਾ, ਫਿਰ ਤੁਸੀਂ ਗ੍ਰਿਫਤਾਰ ਵੀ ਇਸ ਤਰੀਕੇ ਨਾਲ ਕਰੋ ਕਿ ਬੁਲਾਓ ਪੁੱਛਗਿੱਛ ਲਈ, ਤੇ ਫਿਰ ਕੌਣ ਜੀ ਅਣਪਛਾਤੇ ਵਾਲਾ ਪਰਚਾ ਸਿੱਧਾ ਹੀ ਪਾ ਕੇ ਕਰਦੇ ਨਾ, ਹੈ ਨਾ। ਸਹੀ ਹੈ। ਚਲੋ, ਫਿਰ ਜਦੋਂ ਪਿਛਲੀਆਂ ਸਰਕਾਰਾਂ ਸਮੇਂ ਅਜਿਹੀਆਂ ਗੈਰ ਕਾਨੂੰਨੀ ਗਤੀਵਿਧੀਆਂ ਹੁੰਦੀਆਂ ਸੀ, ਸਰਕਾਰੀ ਤਾਕਤ ਦੀ ਵਰਤੋਂ ਹੁੰਦੀ ਸੀ,
ਤਾਂ ਤੁਸੀਂ ਕਿਸੇ ਜੇ ਮੰਤਰੀ ਨੂੰ ਪੁੱਛ ਲੈਂਦੇ ਸੀ, ਕਿਸੇ ਐਮਐਲਏ ਨੂੰ, ਸੱਤਾਧਾਰੀ ਨੂੰ ਪੁੱਛਿਆ, ਉਹ ਕਹਿੰਦਾ ਜੀ ਸਾਨੂੰ ਨਹੀਂ ਪਤਾ, ਕਾਨੂੰਨ ਆਪਣੀ ਕਾਰਵਾਈ ਕਰ ਰਿਹਾ। ਉਹ ਆਪ ਸਿੱਧਾ ਨਹੀਂ ਸਾਹਮਣੇ ਆਉਂਦੇ ਸੀ। ਹੁਣ ਕਾਰਪੋਰਸ ਕਰਦੀ ਆ ਤੇ ਬਿਆਨ ਦੇਣ ਲਈ ਮੰਤਰੀ ਆਉਂਦੇ ਨੇ, ਕਹੀਂ ਹੋਊਗਾ ਜੀ, ਕਮਾਲ ਆ, ਸਹੀ ਗੱਲ, ਨਹੀਂ ਕਰਾਂਗੇ। ਜਿਹਦਾ ਮਤਲਬ ਸਿੱਧਾ ਸਪਸ਼ਟ ਹੈ ਕਿ ਤੁਸੀਂ ਝੱਗਾ ਚੱਕੀ ਬੈਠੇ ਹੋ। ਤੇ ਇਸ ਮਾਮਲੇ 'ਚ ਸਰਕਾਰ ਇਹ ਪੱਖ ਰੱਖ ਰਹੀ ਹੈ ਜੀ, ਇਹ ਗੈਂਗਸਟਰ ਦੀ ਪਤਨੀ ਹੈ ਜੀ, ਤਾਂ ਫੜੀ ਹੋ ਜਾਣੀ ਸੀ। ਵੀ ਉਹਦਾ ਕੋਈ ਅਜਿਹਾ ਮਾਮਲਾ, ਸਹੀ ਹੈ, ਮਤਲਬ ਇਹ ਆਪਣੇ ਆਪ ਸਵਾਲ ਹੈ ਕਿ ਤੁਸੀਂ ਇਹਦਾ ਮਤਲਬ ਬਦਲਾਖੋਰੀ ਦੀ ਕਾਰਵਾਈ ਤਾਂ, ਹੁਣ ਅਕਾਲੀ ਦਲ ਧਿਰ ਤਾਂ ਇਹ ਕਹਿ ਰਹੀ ਹੈ ਕਿ ਬਦਲਾਖੋਰੀ ਦੀ ਕਾਰਵਾਈ ਹੈ ਸਿੱਧੀ। ਇਹ ਧੱਕਾ ਵਧੀਕੀ ਹੈ ਜੀ। ਜੇ ਧੱਕਾ ਵਧੀਕੀ ਦਿਖ ਰਹੀ ਹੈ, ਜਿਸ ਦਮ ਨਾਲ ਅਕਾਲੀ ਦਲ ਨੇ ਚੋਣ ਲੜੀ ਹੈ, ਕਿ ਉਸ ਦਮ ਨਾਲ ਹੀ ਕੰਚਨਪ੍ਰੀਤ ਦੇ ਲਈ ਲੜੂਗਾ? ਸਵਾਲ ਇਹ ਹੈ ਕਿ ਚੋਣ ਲੜਦੇ ਤੁਸੀਂ ਠੰਡੇ ਹੋ ਗਏ, ਸਰਕਾਰ ਅਜੇ ਸਰਗਰਮ ਹੈ। ਸਵਾਲ ਇਹ ਵੀ ਹੈ। ਤੇ ਦੂਜਾ, ਇਸ ਲਈ ਉਮੀਦ ਘੱਟ ਹੈ ਕਿ ਦਮ ਨਾਲ ਲੜਨ ਦੀ। ਜਿਹੜੇ ਮਜੀਠੀਆ ਲਈ ਲੜ ਪਏ, ਉਹ ਕੰਚਨਪ੍ਰੀਤ ਲਈ ਲੜ ਪਾਉਣਗੇ? ਸਹੀ ਹੈ, ਬਿਲਕੁਲ, ਇਹ ਵੀ ਸਵਾਲ ਹੈ। ਸੋ ਦੇਖਦੇ ਹਾਂ ਜੀ। ਪਰ ਇਹ ਸੱਤਾਧਾਰੀ ਧਿਰ ਜੇ ਇਹ ਧੱਕੇਸ਼ਾਹੀ ਨਾਲ ਕੰਮ ਕਰ ਰਹੀ ਹੈ, ਕੀ ਉਹ ਨਵੀਂ ਪਨੀਰੀ ਨੂੰ ਜਿਹੜੀ ਇਲੈਕਸ਼ਨ ਦੇ ਵਿੱਚ ਆਉਣਾ ਚਾਹੁੰਦੀ ਹੈ, ਚੋਣ ਪ੍ਰਕਿਰਿਆ 'ਚ ਆਉਣਾ ਚਾਹੁੰਦੀ ਹੈ, ਉਹਨਾਂ ਤੋਂ ਡਰਦੀ ਹੈ? ਕੀ ਇਹ 2027 ਦੇ ਨਤੀਜਿਆਂ ਤੋਂ ਡਰਦੀ ਆ? ਕੀ ਇਹਦਾ ਇਹ ਪ੍ਰਗਟਾਵਾ ਹੈ ਕਿ ਆਉਂਦੀ ਕੋਈ ਵੀ ਚੋਣ ਹੋਵੇ, ਚਾਹੇ ਖਡੂਰ ਸਾਹਿਬ ਵਾਲੀ ਜਿਮਨੀ ਚੋਣ ਆ ਜਾਵੇ, ਚਾਹੇ ਬੰਗੇ ਵਾਲੀ ਆ ਜਾਵੇ, ਚਾਹੇ ਸਨੌਰ ਵਾਲੀ ਆ ਜਾਵੇ, ਜਾਂ ਜ਼ਿਲ੍ਹਾ ਬਲਾਕ ਸੰਮਤੀ ਦੀਆਂ ਆ ਜਾਣ, ਅਸੀਂ ਤਾਂ ਇਸ ਤਰੀਕਾ ਕਰਨ ਚੱਲਾਂਗੇ, ਜੋ ਦਿਖਾਇਆ ਜਾ ਰਿਹਾ ਜੋ ਵੀ ਹੈ, ਇਹ ਪੰਜਾਬ 'ਚ ਸਹੀ ਨਹੀਂ ਹੋ ਰਿਹਾ। ਜੀ ਬਿਲਕੁਲ।